अस्सलाम वालेकुम। सियाणे कहंदे भी मक्खण खाद्या दंद नहीं भजदे, भी इत्थे बंदियां दे हराम खाद्या नहीं भजदे। तू हिसाब ला भी इत्थे सब तो इस टाइम बहुता कसूता इस मुल्क दे विच जिमीदार फसिया, किसान फसिया भी इन्नियां महंगियां स्प्रेयां खादां लैके जमीन दे इन्ने महंगे ठेके वहाई करा के बिजली दे बिल जमा करके लो फसल अपनी धीआं पुत्रां तरह पाल के जदों गांह जांदा गांह फिर फराड़ियां दे मत्थे। इस टाइम आड़तीए सब तो वड्डा फराड कर रहे भी ਉਹ ਜਿਹੜੀ ਸਰਕਾਰੀ ਰੇਟ ਬਣਿਆ ਨਾ ਆੜਤ ਕੱਟਣ ਦਾ, ਲੈ ਉਹਦੇ ਤੇ ਆੜਤ ਹੀ ਨਹੀਂ ਕੱਟਦੇ ਨਾ, ਉਹਨਾਂ ਨੂੰ ਕੋਈ ਪੁੱਛਣਾ, ਉਹਨਾਂ ਨੂੰ ਪਤਾ ਕਿੰਨੇ ਪੁੱਛਣਾ। 8-8 ਰੁਪਏ ਕੱਟੀ ਆ, ਤੂੰ ਕਹਿਆ ਵੀ ਮੈਂ ਨਗਦ ਪੈਸੇ ਲੈਣੇ, ਤੇਰੀ 8 ਰੁਪਏ ਆੜਤ ਕੱਟਣਗੇ, ਫਿਰ 8 ਦਿਨਾਂ ਦਾ ਟਾਈਮ ਦੇਣਗੇ। ਇਹ ਕਿਹੜੇ ਨਗਦ ਪੈਸੇ ਆ ਵੀ? ਲੈ ਉਹ ਐਸੇ ਰਲੇ ਹੋਏ ਫਿਰ ਮਿਲੀ ਭਗਤ ਐਸੀ ਚੱਲ ਰਹੀ ਆ ਆੜਤਾਂ ਦੇ ਵਿੱਚ, ਵਪਾਰੀਆਂ ਤੇ ਆੜਤੀਆਂ ਦੀ। ਜ਼ਿਮੀਦਾਰ ਨੂੰ ਲੁੱਟਣ ਵਾਸਤੇ ਉਹ ਰਲ ਗਏ, ਜ਼ਿਮੀਦਾਰ ਨਹੀਂ ਰਲੇ, ਉਹ ਰਲ ਗਏ ਵੀ ਕੀ ਕੀਤਾ ਵੀ ਹੁਣ ਅਸੀਂ ਮੱਕੀ ਨਹੀਂ ਲਿਜਾਂਦੇ ਵੀ ਰੇਟ ਘੱਟ ਆ, ਲੈ ਉਹਨਾਂ ਨੇ 400 ਰੁਪਈਆ ਰੇਟ ਵਧਾ ਦੇਣਾ। ਜਦੋਂ ਦੇਖਿਆ ਵੀ ਬੰਦਿਆਂ ਨੇ ਮੱਕੀ ਗਾਹ ਕੇ ਲੈ ਜਾਂਦੀ ਉੱਥੇ ਫਿਰ 400 ਘਟਾ ਦੇਣਾ। ਉਹਨਾਂ ਨੂੰ ਪਤਾ ਵੀ ਜਿਹੜਾ ਗਾਹ ਕੇ ਤੇ ਇੰਨੀ ਮਿਹਨਤ ਕਰਕੇ ਲੈ ਆਇਆ ਇੱਥੇ ਆੜਤਾਂ ਦੇ ਵਿੱਚ ਵੀ ਉਹ ਮੋੜ ਕੇ ਤੇ ਨਹੀਂ ਲਿਜਾਣ ਲੱਗਿਆ, ਉਹ ਵੇਚ ਕੇ ਲਿਜਾਊ। ਲੈ ਇਦਾਂ ਖੂਨ ਚੂਸ ਰਹੇ ਆ, ਇਦਾਂ ਜ਼ੁਲਮ ਹੋ ਰਿਹਾ। ਇਲੈਕਸ਼ਨ ਦੇ ਦਿਨ ਆ, ਇਹਨਾਂ ਦਿਨਾਂ 'ਚ ਸਾਰਿਆਂ ਦੇ ਕੰਮ ਸੂਤ ਹੋ ਜਾਂਦੇ, ਸਾਰਿਆਂ ਦੀ ਸੁਣਵਾਈ ਹੋ ਜਾਂਦੀ, ਕਿਸਾਨਾਂ ਦੀ ਇੱਥੇ ਵੀ ਸੁਣਵਾਈ ਕੋਈ ਨਹੀਂ। ਮੈਂ ਸਿਰਫ ਇਹ ਗੱਲ ਪੁੱਛਦਾ ਵੀ ਉਹ ਜਿਹੜੇ ਮਾਰਕੀਟ ਦੇ ਉੱਤੇ ਬਣੇ ਹੁੰਦੇ ਅਫਸਰ, ਉਹ ਕਮੇਟੀ ਬਣੀ ਹੁੰਦੀ, ਕੋਈ ਚੇਅਰਮੈਨ ਬਣੇ ਹੁੰਦੇ ਜਾਂ AC DC ਕਮਿਸ਼ਨਰ, ਉਹ ਸਾਰਿਆਂ ਨੇ ਅੱਖਾਂ ਤੇ ਪੱਟੀਆਂ ਬੰਨੀਆਂ ਜਾਂ ਇਹ ਸਾਰੇ ਰਲੇ ਹੋਏ ਆ ਵੀ ਇਹਨਾਂ ਦਾ ਖੂਨ ਪੀਣ ਵਾਸਤੇ, ਕਿਸਾਨਾਂ ਦਾ ਇਹ ਸੂਰ ਖਾਣ ਵਾਸਤੇ ਰਲੇ ਹੋਏ ਸਾਰੇ। ਕਿਸੇ ਨੂੰ ਕੋਈ ਨਹੀਂ ਪਤਾ ਵੀ ਜਾ ਕੇ ਉਹਨਾਂ ਨੂੰ ਇਹ ਗੱਲ ਪੁੱਛਣ ਵੀ ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ? ਜਦੋਂ ਸਰਕਾਰ ਨੇ ਰੇਟ ਦੱਸਿਆ ਵੀ ਇੰਨੇ ਲੈਣੇ ਆ, ਤੁਸੀਂ ਇਹ ਡਬਲ ਕਿਉਂ ਲਈ ਜਾਂਦੇ ਉਹਨਾਂ ਕੋਲ? ਫਿਰ ਜੇ ਕੋਈ ਸ਼ਾਇਦ ਉਹਨਾਂ ਕੋਲ ਚੱਕੀ ਆ, ਉਹਦਾ ਰੇਟ ਵੱਖਰਾ, ਆਧਾਰ ਦਾ ਵੱਖਰਾ, ਨਗਦ ਦਾ ਵੱਖਰਾ, ਕੋਈ ਮਜਬੂਰੀ ਤੋਂ ਫਾਇਦਾ ਚੱਕਦੇ ਆ। ਸਾਰੇ ਆਪਸ 'ਚ ਰਲੇ ਹੋਏ ਆ ਵੀ ਇਹਨਾਂ ਜ਼ਿਮੀਦਾਰ ਨੂੰ ਠੱਗਣ ਵਾਸਤੇ। ਜ਼ਿਮੀਦਾਰ ਵਿਚਾਰਾ ਫਸਿਆ, ਉਹ ਮਜਬੂਰ ਆ, ਕਿਸੇ ਨੇ ਕੋਈ ਧੀ ਪੁੱਤ ਦੀ ਸ਼ਾਦੀ ਕਰਨੀ, ਕਿਸੇ ਦੇ ਕਿਸੇ ਪੈਸੇ ਦੇਣੇ, ਉਹ ਵਿਚਾਰੇ ਨੇ ਫਸਲ ਤਾਂ ਉੱਥੇ ਲਿਜਾਣੀ, ਪਰ ਕੀ ਪਤਾ ਵੀ ਅੱਗੇ ਸਾਰੇ ਖੁੰਡੇ ਛੁਰੇ ਬੈਠੇ ਤੇ। ਫਿਰ ਅਹਿਸਾਸ ਨਾਮ ਦੀ ਇਸ ਮੁਲਕ 'ਚ ਸ਼ਾਇਦ ਕੋਈ ਨਹੀਂ, ਕੋਈ ਕਿਸੇ ਦਾ ਅਹਿਸਾਸ ਨਹੀਂ ਕਰਦਾ। ਜਿਹਦਾ ਚੱਕ ਪਿਆ ਨਾ ਬਸ ਉਹਨੂੰ ਪਤਾ, ਉਹ ਮਾਫੀ ਨਹੀਂ ਦਿੰਦਾ। ਫਿਰ ਅਹਿਸਾਸ ਹੁੰਦਾ ਸੀ ਭਲੇ ਵਕਤਾਂ 'ਚ। ਭਲੇ ਵਕਤਾਂ ਦੀ ਮੈਂ ਤੈਨੂੰ ਗੱਲ ਸੁਣਾਨਾ ਵੀ ਇੱਕ ਲਾਰੀ ਚੱਲਦੀ ਹੁੰਦੀ ਸੀ, ਸਮੁੰਦਰੀ ਤੋਂ ਗੜ੍ਹ ਨੂੰ ਜਾਂਦੀ ਸੀ। ਉਹਦੇ 'ਚ ਕੋਈ ਬੀਬੀ ਬੈਠੀ ਤੇ ਉਹਨੇ ਕੰਡਕਟਰ ਨੂੰ ਆਖਿਆ ਵੀ ਮੈਨੂੰ ਨਾ ਅੱਧ ਵਿਚਾਲੇ ਰੋਪੜੀਆਂ ਸਟਾਪ ਤੇ ਜਾ ਕੇ ਠਾ ਦੀ। ਉਹ ਕਹਿੰਦਾ ਬੀਬੀ ਠੀਕ ਆ। ਉਹ ਬੱਸ ਕਿਤੇ ਗਾਂਹ ਟੱਪ ਗਈ, ਰਹਿਮੇਸ਼ਾ ਵੀ ਟੱਪ ਗਈ, ਨਾ ਪਤਾ ਲੱਗਿਆ। ਕੰਡਕਟਰ ਦੇ ਯਾਦ ਆ ਵੀ ਉਹ ਮਾਂ ਸੁੱਤੀ ਪਈ ਆ ਵੀ ਇਹਨੂੰ ਤਾਂ ਰੋਪੜੀਆਂ ਲਾਣਾ ਸੀ। ਉਹਨੇ ਪਿਛਾਂ ਮੋੜੀ, ਬੱਸ ਡਰਾਈਵਰ ਨੇ ਮਿਹਨਤ ਕੀਤੀ ਸਵਾਰੀਆਂ ਦੀ ਵੀ ਅਸੀਂ ਲਾਹ ਕੇ ਆਏ, ਪਿਛਾਂ ਲੈ ਗਏ ਰੋਪੜੀਆਂ ਸਟਾਪ ਤੇ ਜਾ ਕੇ ਉਹਨੂੰ ਕਹਿੰਦੇ ਕਿ ਅੰਮਾ ਉਹ ਸਟਾਪ ਕਿ ਰੋਪੜੀਆਂ ਤੂੰ ਆਖਿਆ ਸੀ ਆ ਗਿਆ? ਕਹਿੰਦੀ ਆ ਗਿਆ। ਕਹਿੰਦੇ ਹਾਂ। ਕਹਿੰਦੀ ਉੱਥੋਂ ਪਾਣੀ ਦਾ ਗਲਾਸ ਤਾਂ ਫੜੀ, ਕਿ ਮੈਂ ਦਵਾਈ ਖਾਣੀ ਆ, ਮੈਨੂੰ ਡਾਕਟਰ ਨੇ ਆਖਿਆ ਸੀ ਵੀ ਅੱਧ ਰਾਹ 'ਚ ਜਾ ਕੇ ਖਾ ਲਈ, ਉਂਝ ਕਿ ਜਾਣਾ ਮੈਂ ਤੋੜ ਹੀ ਆ।